ਬੇਲੀ ਮੇਰਾ ਰਿਸ਼ਤੇਦਾਰਾਂ 'ਚ ਵੀ ਉਹ ਟੋਬੇ ਦਾ ਉਹਨੇ ਨਾ 2-3 ਜਗ੍ਹਾ ਉਹ ਖੂਨ ਦਿੱਤਾ ਤੇ ਮਰੀਜ਼ ਨੂੰ ਨਾ 2-4 ਕਤਰੇ ਲੱਗਦੇ ਸੀ। ਮਰੀਜ਼ ਅੱਲਾ ਨੂੰ ਪਿਆਰਾ ਹੈ ਜਾਂਦਾ ਲੱਗਦਾ ਸੀ। ਮੁੜ ਕੇ ਸਾਰਿਆਂ ਨੇ ਨਿਸ਼ਾਨੀ ਰੱਖ ਲਈ ਵੀ ਇਹਦੇ ਕੋਲੋਂ ਖੂਨ ਨਹੀਂ ਲੈਣਾ। ਹਾਂ ਜਦੋਂ ਕੋਈ ਗੱਲ ਹੋਇਆ ਕਰੇ ਨਾ ਇਦਾਂ ਦੀ ਬਲੱਡ ਬਲੂਡ ਦੀ, ਉਹ ਖੜਾ ਹੋ ਜਾ ਕਰੇਗਾ ਮੇਰਾ ਕੱਢੋ, ਕਹਿੰਦੇ ਯਾਰ ਤੇਰਾ ਨਹੀਂ ਲੈਣਾ, ਇਹਨੂੰ ਤਾਂ ਤੋਰੋ ਬੰਦਾ ਨਹੀਂ ਬਣਵਾਣਾ ਹੈ। ਸਾਡੇ ਚ ਮਾੜੀ ਗੱਲ ਇੱਕ ਹੀ ਹੈ ਵੀ ਜਿਹੜੇ ਬਾਬੇ ਦਾ ਤੁਸੀਂ ਇੰਟਰਵਿਊ ਕਰਦੇ ਹੋ ਉਹ 6 ਮਹੀਨੇ ਨਹੀਂ ਕੱਢਦਾ। ਕਈ ਜਗ੍ਹਾ ਤੇ ਤਾਂ ਇੰਟਰਵਿਊ ਕਰਕੇ ਗਾਹ ਤੁਰਿਆ ਤੇ ਪਿੱਛੋਂ ਬਾਬਾ ਦਮ ਦੇ। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल दी टीम अज पहुंची है जी रहमे शाह, जिथे साडे पंजाबी दे एक बहुत बड़े हीरो जिन्हें पंजाबी नूं एक नवां टच दिता, नवें ढंग नाल लोकां दे सामने लैके अपने जिहड़े मुद्दे सी वो भी पंजाबी दी ज़बान दे विच ही सामने हाईलाइट कीते आ और बहुत जल्दी जिहड़े लਹਿੰਦੇ पंजाब और चढ़दे पंजाब जिन्हां दी शोहरत हुई आ। अंजम सरोया साहब बड़े ही सादा बंदे, बहुत ही मिटे हुए बंदे आ। ਅੱਜ ਇਹਨਾਂ ਦੇ ਡੇਰੇ ਤੇ ਆਏ ਆ ਤੇ ਗੱਪਸ਼ਪ ਲਾਵਾਂਗੇ। ਨਾਲ ਰਾਓ ਇਰਫਾਨ ਸਾਹਿਬ ਬੈਠੇ ਆ, ਸ਼ਰਾਫਤ ਗੁੱਜਰ ਸਾਹਿਬ, TR ਕੋਹਲੀ ਸਾਹਿਬ ਇਹਨਾਂ ਦੇ ਕਜ਼ਨ ਹੈ, ਇਹ ਦੋਸਤ ਵੀ ਆਪਣੇ ਇਲਾਕੇ ਦੇ ਹੀ ਆ। ਅੰਜਮ ਸਾਹਿਬ ਕੀ ਹਾਲ ਆ? ਠੀਕ ਠਾਕ ਕਿੱਦਾਂ ਦਿਨਾਂ ਜੀ ਛਾ ਗਏ ਆ? ਬਸ ਅੱਲਾ ਦੇ ਕੰਮ ਆ ਜੀ। ਕੰਮ ਤੇ ਅੱਲਾ ਦਾ ਹੀ ਆ। ਅੰਜਮ ਭਾਈ ਆਪਣਾ ਇਹ ਜਦੋਂ ਤੁਸੀਂ ਪਹਿਲੀ ਵੀਡੀਓ ਬਣਾਈ ਸੀਗੀ, ਦਿਮਾਗ 'ਚ ਇਹ ਸੋਚ ਹੈਗੀ ਸੀ ਕਿ ਮੈਨੂੰ ਇਸ ਤਰ੍ਹਾਂ ਲੋਕ ਪਸੰਦ ਕਰਨਗੇ? ਨਾ ਕੋਈ ਨਹੀਂ, ਭੋਰਾ ਵੀ ਨਹੀਂ ਸੀ ਇਹ ਗੱਲ, ਨਾ ਇਸ ਗੱਲ ਦਾ ਪਤਾ ਸੀ, ਨਾ ਇਹ ਦਿਮਾਗ 'ਚ ਸੀ ਤੇ ਨਾ ਇਹ ਸੋਚ ਕੇ ਬਣਾਈ ਸੀ। ਤੇ ਉਂਝ ਮਸ਼ਹੂਰ ਹੋਣ ਦਾ ਹਰ ਬੰਦੇ ਨੂੰ ਸ਼ੌਕ ਆ, ਉਹ ਤਾਂ ਹਰ ਬੰਦੇ ਨੂੰ ਕੀੜਾ ਹੁੰਦਾ ਆ। ਉਂਝ ਵੀਡੀਓ ਬਣਾ ਕੇ ਉਂਝ ਲਾਤੀ ਇਹਦੇ ਤੇ। ਪਹਿਲੀ ਵੀਡੀਓ ਕਿਹੜੀ ਸੀ ਆਪਣੀ? ਪਹਿਲੀ ਵੀਡੀਓ ਸੀਗੀ ਆ ਕੱਟਿਆਂ ਵਾਲੀ। ਅੱਛਾ ਹਾਂ, ਕੱਟਿਆਂ ਵਾਲੀ ਵੀਡੀਓ ਲਾ ਕੇ ਨਾ ਤੇ ਉਸ ਤੋਂ ਬਾਅਦ ਫਿਰ ਮੈਂ 8 ਦਿਨ ਹੋਰ ਬਣਾਈ ਨਹੀਂ ਸੀ। ਤੇ ਐਵੇਂ ਲੁਕਦਾ ਜਾਂ ਫਿਰਦਾ ਰਿਹਾ, ਸ਼ਰਮੋ ਸ਼ਰਮੀ ਵੀ। ਬੰਦੇ ਕੱਟਿਆਂ ਨੇ ਇਤਰਾਜ਼ ਕਰਤਾ ਸੀ ਵੀ ਸਾਡੀ ਵੀਡੀਓ ਕਿਉਂ ਬਣਾਈ ਹੈ, ਜਾਂ ਕੋਈ ਬੰਦਿਆਂ ਨੇ ਕਹਿਤਾ ਸੀ ਵੀ ਕੈਮਰੇ ਵਿੱਚ ਪਹਿਲੀ ਵਾਰੀ ਆਇਆ, ਉਹਨਾਂ ਨੇ ਕਹਿਣਾ ਵੀ ਇਹ ਚੰਗਾ ਭਲਾ ਬੰਦਾ ਵੀ ਇਹ ਕਿਹੜੇ ਕੰਮੀ ਲੱਗਿਆ। ਅੱਛਾ, ਹੁਣ ਤਾਂ ਇਮਰਾਨ ਖਾਨ ਵੀ ਉਦਾਂ ਆ ਗਿਆ। ਜਦੋਂ ਤੁਹਾਡੇ ਵਰਗੇ ਭਰਾਵਾਂ ਨੇ ਦਿੱਤਾ ਨਾ ਹੌਸਲਾ ਵੀ ਯਾਰ ਗੱਲ ਠੀਕ ਕਰੀ ਜਾ, ਠੀਕ ਆ ਸੁਣ ਕੇ ਫਿਰ ਹੌਸਲਾ ਬਣ ਗਿਆ। ਫਿਰ 8 ਦਿਨਾਂ ਬਾਅਦ ਮੈਂ ਫਿਰ ਚੜਾਈਆਂ 1-2 ਵੀਡੀਓ। ਬੜਾ ਸਾਦਾ ਔਰ ਬੜਾ ਮਤਲਬ ਇੱਕ ਨਾਰਮਲ ਜਿਹੇ ਤਰੀਕੇ ਦੇ ਨਾਲ ਤੁਸੀਂ ਵੀਡੀਓ ਬਣਾਉਂਦੇ ਸੀ। ਮੈਂ ਸਭ ਤੋਂ ਪਹਿਲੀ ਵੀਡੀਓ ਤੁਹਾਡੀ ਦੇਖੀ ਜਿਹੜਾ ਉਹ ਕਹਿੰਦੇ ਨਾ ਵੀ ਸਰਕਾਰੀ ਬੰਦਾ ਜਦੋਂ ਤਨਖਾਹ ਮਿਲਦੀ ਪਲਾਟਾਂ ਵੱਲੋਂ ਨਿਕਲ ਜਾਂਦਾ ਆ। ਉਹਨੇ ਬੜਾ ਯਕੀਨ ਕਰੋ ਵੀ ਇੰਨਾ ਮਤਲਬ ਵਧੀਆ ਅੰਦਾਜ਼ ਸੀ ਤੇ ਉਹ ਦੇਖ ਕੇ ਨਾ ਮਤਲਬ ਬਾਰ-ਬਾਰ ਦੇਖਣ ਨੂੰ ਦਿਲ ਕਰਦਾ ਸੀ ਵੀ ਯਾਰ ਕਿੱਡੀ ਵਧੀਆ ਤਰੀਕੇ ਨਾਲ ਟਕੋਰ ਕਰ ਦਿੱਤੀ ਬੰਦਿਆਂ ਦੀ। ਹਾਂ ਬਿਲਕੁਲ, ਉਹ ਬਣਾਈ ਸੀ। ਇਹ ਤੁਹਾਨੂੰ ਕਿੱਦਾਂ ਮਹਿਸੂਸ, ਕਿਸੇ ਨੂੰ ਦੇਖਿਆ ਸੀ ਇਦਾਂ ਕਲੋਨੀਆਂ 'ਚ ਜਾਂਦਿਆਂ ਹੋਇਆ? ਨਹੀਂ, ਆਪਣੇ ਤੁਹਾਨੂੰ ਪਤਾ ਹਰ ਟੱਬਰ 'ਚ ਇੱਕ ਅੱਧਾ ਵਿੱਚ ਮੁਲਾਜ਼ਮ ਤਾਂ ਹੁੰਦਾ ਹੀ ਹੈ। ਤੇ ਆ ਸਰਕਾਰੀ ਆ ਪ੍ਰਾਈਵੇਟ ਆ, ਤੇ ਆ ਵੇਖ ਹੀ ਰਹੇ ਆਪਾਂ ਹਾਲਾਤ, ਤੇ ਉਹ ਉਹਨਾਂ ਦੇ ਹਾਲਾਤਾਂ ਤੇ ਬਣਾਈ। ਅੱਛਾ, ਜਿਹੜਾ ਤੁਹਾਡਾ ਹਿੱਸੇ ਮਜ਼ਾਕ ਆ, ਤੁਹਾਡਾ ਫਨ ਦਾ ਤਰੀਕਾ ਆ, ਇਹ ਤੁਹਾਨੂੰ ਟਿਕਟੌਕ ਬਣਾਉਣ ਤੋਂ ਬਾਅਦ ਅੰਦਾਜ਼ਾ ਹੋਇਆ ਕਿ ਮੇਰੇ 'ਚ ਕੁਆਲਿਟੀ ਹੈਗੀ, ਜਾਂ ਸਕੂਲਾਂ ਵਿੱਚ ਜਦੋਂ ਬੰਦਾ ਪੜ੍ਹਦਾ ਹੁੰਦਾ ਤੇ ਉੱਥੇ ਵੀ ਆਪਾਂ ਨੂੰ ਕੋਈ ਬਜ਼ਮੇ ਅਦਬ ਹੁੰਦਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਮਹਿਫਲ ਹੁੰਦੀ ਜਿਹਦੇ ਵਿੱਚ ਟੀਚਰ ਸੱਦ ਲੈਂਦੇ ਵੀ ਫਲਾਣ ਬੰਦੇ ਨੂੰ ਸਟੇਜ ਤੇ ਲੈ ਕੇ ਉਹ ਕੋਈ ਲਤੀਫੇ ਸੁਣਾਵੇ? ਨਹੀਂ ਕੋਈ ਨਹੀਂ, ਮੈਂ ਅੱਜ ਤੱਕ ਕੈਮਰੇ ਅੱਗੇ ਆਇਆ ਹੀ ਨਹੀਂ, ਤੇ ਬੰਦੇ ਅੱਗੇ ਵੀ ਕੋਈ ਨਹੀਂ ਏਦਾਂ, ਮਸਲਨ ਕਿਸੇ ਸਟੇਜ ਤੇ ਅੱਗੇ ਪਿੱਛੇ ਕੋਈ ਨਹੀਂ। ਯਾਨੀ ਇਹ ਪਹਿਲਾ ਤੁਹਾਡਾ ਸੀਗਾ ਪਹਿਲਾ ਹੀ ਜਿਹਦੇ ਵਿੱਚ ਤਜਰਬਾ, ਜਿਹਦੇ ਵਿੱਚ ਤੁਸੀਂ ਇਹ ਬੰਦੇ ਕਹਿੰਦੇ ਤੂੰ ਨਵਾਂ ਕੰਟੈਂਟ ਲੈ ਕੇ ਆਇਆ, ਤੂੰ ਬੜਾ ਚੰਗਾ ਕੰਟੈਂਟ ਆ। ਮੈਂ ਕਿਹਾ ਵੀ ਮੈਨੂੰ ਤਾਂ ਪਤਾ ਹੀ, ਦੱਸਿਆ ਹੀ ਤੁਸੀਂ ਆਪੇ ਕੰਟੈਂਟ ਵੀ ਕੁਛ ਆ ਹੁੰਦੀ ਹੈ, ਕੰਟੈਂਟ ਵੀ ਬਣ ਯਾਨੀ ਇਦਾਂ ਅੱਲਾ ਦੇ ਕੰਮ ਆ। ਠੀਕ ਆ। ਨਹੀਂ ਹੁਣ ਤਾਂ ਤੁਹਾਡੀ ਭਾਈ ਲਹਿੰਦੇ ਚੜ੍ਹਦੇ ਵਿੱਚ ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਆ। ਚੜ੍ਹਦੇ ਵਾਲਿਆਂ ਨੇ ਬੜਾ ਪਿਆਰ ਕਰਦੇ ਆ। ਉਹ ਅਸਲ 'ਚ ਪਿਆਰ ਇਹੀ ਕਰਦੇ ਕਿ ਤੁਸੀਂ ਪੰਜਾਬੀ ਜ਼ੁਬਾਨ ਨੂੰ ਜ਼ਿੰਦਾ ਕੀਤਾ ਆ, ਜਿਹੜੀ ਮੁੱਕਦੀ ਜਾ ਰਹੀ, ਜਿਹੜੀ ਆਪਣੇ ਘਰ ਬੱਚਿਆਂ ਨਾਲ ਵੀ ਆਪਾਂ ਹੁਣ ਉਰਦੂ ਸ਼ੁਰੂ ਕਰ ਲਈ ਆ। ਇਹ ਮਾੜਾ ਕੰਮ ਨਹੀਂ ਹੈਗਾ? ਮਾੜਾ ਫਿਰ ਕੀ ਕਰੀਏ, ਜਨਾਨੀਆਂ ਪੜੀਆਂ ਹੋਈਆਂ ਲੈ ਬੈਠੇ ਉਹ ਬੋਲਦੀਆਂ ਉਰਦੂ। ਉਹ ਨਾਲ ਸਾਡਾ ਹੀ ਮੂੰਹ ਪੰਜਾਬੀ। ਹਾਂ ਚੋਰ ਸਾਹਿਬ, ਤੁਸੀਂ ਵੀ ਉਰਦੂ ਹੀ ਬੋਲਦੇ ਘਰ? ਹਾਂ। ਅੱਛਾ, ਤੁਹਾਡੇ ਵੀ ਪੜ੍ਹੀ ਲਿਖੀ ਨਹੀਂ ਬਸ ਪਈ ਹੋਣੀ? ਅੱਛਾ, ਪੰਜਾਬੀ ਪੜ੍ਹੀ? ਵਾਹ ਭਾਈ ਵਾਹ, ਅੱਛਾ ਜੀ, ਕੀ ਬਾਤ। ਰਾਓ ਸਾਹਿਬ, ਤੁਸੀਂ ਜਾਣਦੇ ਆ ਤੁਹਾਡੇ ਨਾਲ ਇਹ ਕੰਮ ਵੀ ਕਰਦੇ ਆ ਅੰਜਮ ਸਾਹਿਬ? ਹਾਂਜੀ, ਤੇ ਇਹ ਦਫ਼ਤਰ 'ਚ ਵੀ ਇਦਾਂ ਰੌਣਕਾਂ ਲਾਈ ਰੱਖਦੇ ਆ? ਅੰਜਮ ਸਾਹਿਬ ਤਾਂ ਜੀ ਫਿਰ ਰੌਣਕ ਨੇ ਜੀ ਸਾਰੇ ਪਿੰਡ ਦੀ। ਹਾਂ, ਸਾਰੇ ਪਿੰਡ ਦੀ ਸ਼ਾਨ ਨੇ ਜੀ। ਅੱਛਾ, ਇਹਨਾਂ ਦੇ ਨਾਲ ਤਾਂ ਰੌਣਕਾਂ ਨੇ, ਫਿਰ ਹਰ ਮਹਿਫਲ ਦੀ ਰੌਣਕ ਹੈ, ਹਰ ਮਹਿਫਲ ਦੀ ਰੌਣਕ। ਅੱਛਾ ਅੰਜਮ ਸਾਹਿਬ, ਇਹ ਜਿਹੜਾ ਹੁਣ ਫੇਮਸ ਹੋ ਗਏ ਆ, ਲੋਕਾਂ ਤੱਕ ਤੁਹਾਡਾ ਨਾਂ ਚਲਾ ਗਿਆ ਆ,
ਉਸ ਤੋਂ ਬਾਅਦ ਤੋਂ ਉਸ ਤੋਂ ਪਹਿਲੇ ਤੱਕ ਤੁਹਾਡੀ ਜ਼ਿੰਦਗੀ 'ਚ ਕੀ ਫਰਕ ਮਹਿਸੂਸ ਕੀਤਾ ਤੁਸੀਂ? ਫਰਕ ਆਹੀ ਆ ਵੀ ਹੁਣ ਤੁਸੀਂ ਆ ਭਰਾ ਬੈਠੇ ਆ, ਇੰਨੀ ਇੱਜ਼ਤ ਬਖਸ਼ੀ ਆ ਤੇ ਆ ਰੌਣਕ ਲੱਗੀ ਆ, ਨਹੀਂ ਤੇ ਇਸ ਟਾਈਮ ਨਿੰਮ ਥੱਲੇ ਇਕੱਲੇ ਨੇ ਪਏ ਹੋਣਾ। ਤੇ ਪਿਆਰ ਬੜਾ ਮਿਲਿਆ। ਤੇ ਕੋਈ ਦਿਮਾਗ 'ਚ ਕੀੜਾ ਨਹੀਂ ਆਇਆ ਹੈਗਾ ਵੀ ਮੈਂ ਤਾਂ ਹੁਣ ਬਹੁਤ ਮਸ਼ਹੂਰ ਹੋ ਗਿਆ? ਬਾ ਇਹ ਅੱਲਾ ਨੇ ਬਚਾਇਆ ਹੈ। ਇਹ ਤੋਂ ਬਚੇ ਰਹੋ। ਹਾਂ, ਕੀੜੇ ਦਾ ਉਹਨਾਂ ਸਿਆਣੇ ਕਹਿੰਦੇ ਆ ਵੀ ਤੁਸੀਂ ਦੇਖਿਆ ਹੋਣਾ ਵੀ ਆ ਕੀੜੇ ਉਂਝ ਥੱਲੇ ਫਿਰਦੇ ਆ ਨਾ ਤੇ ਬਚੇ ਰਹਿੰਦੇ ਆ। ਜਦੋਂ ਆ ਬਰਸਾਤਾਂ ਕੀੜਿਆਂ ਨੂੰ ਪਾਰ ਲੱਗਦੇ ਆ ਨਾ, ਉਹ ਜਾਂ ਉੜਦੇ ਆ ਜਾਂ ਕੋਈ ਚਿੜੀ ਫੜ ਲੈਂਦੀ ਤੇ ਕਿੰਨੀ ਵਧੀਆ ਗੱਲ ਕੀਤੀ ਹੈ। ਵੀ ਪਾਰ ਲੱਗੇ ਨਹੀਂ ਤੇ ਬੰਦਾ ਗਿਆ ਨਹੀਂ। ਤੇ ਉਹ ਅੱਲਾ ਕਰੇ ਉਹ ਉਦਾਂ ਦੇ ਪਾਰ ਨਾ ਹੀ ਲੱਗਣ, ਵੀ ਬੰਦਾ ਹਵਾਵਾਂ 'ਚ ਨਾ ਹੀ ਉੱਡੇ, ਸਹੀ ਗੱਲ, ਬੈਠਾ ਹੀ ਰਵੇ ਤੇ ਬਚਿਆ ਰਵੇ। ਸਹੀ ਗੱਲ। ਪੰਜਾਬੀ ਅਖਾਣ ਜਿਹੜੇ ਫਿਰ ਕਿਸ ਤਰ੍ਹਾਂ ਤੁਹਾਨੂੰ, ਜਿੱਦਾਂ ਮਿਸਾਲ ਹਰ ਵੀਡੀਓ 'ਚ ਤੁਸੀਂ ਦਿੰਦੇ ਆ, ਕੋਈ ਪੁਰਾਣੀ ਗੱਲ ਸੁਣਾ ਦਿੰਦੇ ਆ, ਇਹ ਬਕਾਇਦਾ ਇੱਕ ਤੋਂ ਸਰਚ ਕਰਦੇ ਆ ਜਾਂ ਪਹਿਲੇ ਹੀ ਦਿਮਾਗ 'ਚ ਹੁੰਦੀਆਂ? ਇਹ ਜੀ ਨਾਸਰ ਸਾਹਿਬ ਸਰਚ ਕਰਨ ਦੀ ਲੋੜ ਹੀ ਨਹੀਂ ਹੈਗੀ। ਅਸ਼ਰਾਫਤ ਸਾਹਿਬ ਬੈਠੇ ਆ, ਸਾਡੇ ਇੱਥੇ ਬਜ਼ੁਰਗ ਆ, ਬੰਦੇ ਗੱਲ ਕਰਦੇ ਆ, ਕੋਈ ਐਸੀ ਮਹਿਫਲ ਨਹੀਂ ਹੈ ਜਿਹਦੇ ਵਿੱਚ ਬੰਦੇ ਮਿਸਾਲ ਨਾ ਦਿੰਦੇ ਹੋਣ, ਬੰਦੇ ਅਖਾਣ ਨਾ ਕਹਿੰਦੇ ਹੋਣ। ਬਸ ਉਹ ਆ ਹੁਣ ਮੇਰੇ ਤਾਇਆ ਜੀ ਆ ਨਾ ਜੀ, ਚੌਰੀ ਗੁਲਜ਼ਾਰ, ਉਹ ਗੱਲ ਨਾਲ ਮਿਸਾਲ ਦਾ, ਅਸੀਂ ਨਿੱਕੇ ਹੁੰਦੇ ਸੁਣਦੇ ਆ ਰਹੇ ਆ। ਉਹ ਇਦਾਂ ਕਰਕੇ ਮੈਨੂੰ ਯਾਦ ਸੀ ਮਿਸਾਲਾਂ, ਬਜ਼ੁਰਗਾਂ ਦੀ ਮਹਿਫਲ ਕਰਦੇ ਰਹੇ ਨਾ। ਹਾਂਜੀ, ਤੇ ਨਾਲੇ ਨਾ ਜੀ ਇਹ ਗੱਲਾਂ ਜਿਹੜੀਆਂ ਵੀ ਮੈਂ ਕੀਤੀਆਂ, ਇਹ ਕੋਈ ਨਵੀਆਂ ਤਾਂ ਕੀਤੀਆਂ ਹਾਂ, ਹੈ ਤਾਂ ਉਹੀ ਅੰਦਾਜ਼ ਦਾ ਹੁੰਦਾ, ਗੱਲ ਤਾਂ ਅੰਦਾਜ਼ ਦੀ ਹੁੰਦੀ, ਵਿੱਚੋਂ ਕਿਸੇ ਨੂੰ ਪਸੰਦ ਆ ਜਾਂਦਾ। ਹਾਂ, ਵਿੱਚੋਂ ਹੀ ਫੜ ਕੇ ਸੁਣਾਈਆਂ ਤੇ ਉਹ ਪਹੁੰਚਾਈਆਂ। ਅੰਨਾ ਮਾਰੇ ਅੰਨੀ ਨੂੰ ਘਸੁੰਨ ਵਜੇ ਥੰਮੀ ਨੂੰ, ਇਹਦਾ ਕੀ ਮਤਲਬ ਆ? ਅੰਨਾ ਮਾਰੇ ਅੰਨੀ ਨੂੰ ਘਸੁੰਨ ਵਜੇ ਥੰਮੀ ਨੂੰ, ਇਹਦਾ ਕੀ ਮਤਲਬ ਆ? ਮਤਲਬ ਇਹੀ ਆ ਵੀ ਹੁਣ ਆਪਾਂ ਦੋਵੇਂ ਸਟਾਰ ਬਣੇ ਬੈਠੇ ਆ। ਪੱਟੇ ਵੱਢ ਉਹ ਗੱਲ ਕਰਦਾ ਵੀ ਬੰਦੇ ਨੂੰ ਜਿਹੜੀ ਸ਼ਾਇਦ ਪਤਾ ਨਾ ਹੋਵੇ ਤੇ ਉਹ ਅੰਨੇਵਾਹ ਕੰਮ ਜਿਹੜਾ ਹੋਵੇ। ਇੱਕ ਬੰਦਾ ਤੁਹਾਨੂੰ ਸਕਰੀਨ ਤੇ ਦੇਖਦਾ, ਜਦੋਂ ਤੁਹਾਨੂੰ ਮਿਲਦਾ ਨਾ ਅਸਲ ਸ਼ਖਸੀਅਤ ਤੁਹਾਡੀ ਉਦੋਂ ਸਾਹਮਣੇ ਉਹਦੇ ਆਣੀ। ਹਾਂਜੀ, ਤੇ ਆਪਣੇ ਮੋਸਟਲੀ ਜਿਹੜੇ ਕੋਈ ਵੀ ਸਟਾਰ ਬਣ ਜਾਂਦੇ ਨਾ, ਉਹ ਸਿੱਧੀ, ਹੁਣ ਮੌਲਾਨਾ ਤਾਰਕ ਜਮੀਲ ਦੀ ਜੀ ਆਪਾਂ ਗੱਲ ਕਰ ਲਈਏ, ਉਹ ਕਿੱਡਾ ਵੱਡਾ ਸਟਾਰ, ਤੇ ਇੱਕ ਦਿਨ ਉਹਨੇ ਇੱਕ ਬੱਚੇ ਨਾਲ ਸਲਾਮ ਨਹੀਂ ਲਿਆ, ਤੇ ਉਹ ਕਿੰਨੀ ਗੱਲ ਜਿਹੜੀ ਲੋਕਾਂ ਨੂੰ, ਜਿਹੜੇ ਉਹਨਾਂ ਨਾਲ ਪਿਆਰ ਕਰਦੇ ਸੀ, ਉਹਨਾਂ ਨੇ ਵੀ ਇਸ ਚੀਜ਼ ਨੂੰ ਬੁਰਾ ਮਹਿਸੂਸ ਕੀਤਾ। ਲਿਹਾਜ਼ਾ ਜਿਹੜੀ ਇਹ ਦਿਮਾਗ 'ਚ ਇਸ ਚੀਜ਼ ਦਾ ਤਕੱਬਰ ਜਿਹੜਾ ਨਾ, ਇਹ ਨਹੀਂ ਆਉਣਾ ਚਾਹੀਦਾ ਹੈਗਾ। ਇਹ ਅੱਲਾਹ ਪਾਕ ਦੀ ਨਾਰਾਜ਼ਗੀ ਦੀ ਅਲਾਮਤ ਆ। ਹਾਂਜੀ, ਜਿਹੜਾ ਉੱਪਰ ਲਿਜਾ ਸਕਦਾ ਤੁਹਾਨੂੰ ਥੱਲੇ ਵੀ ਸੁੱਟ ਸਕਦਾ। ਵੈਸੇ ਵੀ ਜਿਹੜੀ ਸ਼ੋਹਰਤ ਹੁੰਦੀ ਨਾ, ਇਹ ਬਹੁਤ ਇਹਦਾ ਦਰਾਨੀਆਂ ਬਹੁਤ ਥੋੜਾ ਹੁੰਦਾ ਆ। ਸਹੀ ਗੱਲ ਆ। ਇਹਦੇ ਵਿੱਚ ਤੁਸੀਂ ਜਦੋਂ ਕੋਈ ਬੰਦਾ ਤੁਹਾਡਾ ਕੋਈ ਕਿਸੇ ਅਹੁਦੇ ਤੇ ਆ ਨਾ, ਉਹ ਜਦੋਂ ਤੱਕ ਉਹਨੇ ਕੋਈ ਫਾਇਦਾ ਕਿਸੇ ਨੂੰ ਦੇ ਦਿੱਤਾ ਨਾ ਦੌਰਾਨੇ ਸਰਵਿਸ ਅਫਸਰ ਨੇ, ਤਾਂ ਉਹਦੀ ਆਉਣ ਵਾਲੇ ਦੌਰ 'ਚ ਵੀ ਲੋਕ ਉਹਨੂੰ ਦੁਆਵਾਂ ਦੇਣਗੇ, ਫਲਾਂ ਬੰਦੇ ਨੇ ਸਾਡਾ ਯਾਰ ਮੁੰਡਾ ਲਵਾਤਾ ਸੀਗਾ, ਚਲੋ ਸਾਡੀ ਉਮਰ ਦੀਆਂ ਰੋਟੀਆਂ ਲੱਗ ਗਈਆਂ। ਬੜੀ ਸੋਹਣੀ ਗੱਲ। ਤੇ ਉਹਦੀ ਜੇ ਉਮਰ ਆਪਣੇ ਸਰਵਿਸ ਦੇ ਵਿੱਚ ਉਹ ਕਿਸੇ ਦਾ ਇਦਾਂ ਦਾ ਕੰਮ ਨਹੀਂ ਕਰੇਗਾ, ਤਾਂ ਕੋਈ ਮੁੜ ਕੇ ਸਲਾਮ ਵੀ ਨਹੀਂ ਲਏਗਾ, ਫਿਰ ਕੋਈ ਨਹੀਂ ਲੈਂਦਾ, ਫਿਰ ਕੋਈ। ਇਸੇ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਆਜ ਦੀ ਅਗਰ ਤੁਹਾਡੀ ਰਵੇਗੀ, ਤਾਂ ਤੁਹਾਨੂੰ ਬਾਅਦ 'ਚ ਵੀ ਲੋਕ ਮਿਸਾਲ ਦੇ ਕੇ ਲੋਕਾਂ ਨੂੰ ਦੱਸਣਗੇ। ਨਾਸਰ ਸਾਹਿਬ, ਤੁਹਾਡਾ ਵੀ ਮਾਸ਼ਾਅੱਲਾ ਉਧਰ ਚੜ੍ਹਦੇ ਪੰਜਾਬ 'ਚ ਬੱਚਾ ਜਾਣਦਾ, ਅਲਹਮਦੁਲਿਲਾ ਜੀ। ਹਾਂਜੀ, ਤੇ ਅਸੀਂ ਤਾਂ ਤੁਹਾਡੇ 'ਚ ਵੀ ਇਦਾਂ ਦੀ ਗੱਲ ਕੋਈ ਨਹੀਂ ਦੇਖੀ। ਦੇਖੋ ਜੀ, ਅਸੀਂ ਤਾਂ ਤੁਹਾਡੇ 'ਚ ਮਾੜੀ ਗੱਲ ਇੱਕ ਹੀ ਹੈ ਵੀ ਜਿਹੜੇ ਬਾਬੇ ਦਾ ਤੁਸੀਂ ਇੰਟਰਵਿਊ ਕਰਦੇ ਹੋ, ਉਹ 6 ਮਹੀਨੇ ਨਹੀਂ ਕੱਢਦਾ। ਕਈ ਜਗ੍ਹਾ ਤੇ ਤਾਂ ਇੰਟਰਵਿਊ ਕਰਕੇ ਗਾਹ ਤੁਰਿਆ ਤੇ ਪਿੱਛੋਂ ਬਾਬਾ ਦਮ ਦੇ। ਨਹੀਂ, ਇੱਕ ਬਾਬਾ ਦਾ ਜਿਹੜਾ ਜੱਗੀ ਵਾਲੇ ਆਪਣੇ ਕੋਲ ਸਾਹਿਬ, ਉਹ ਭਾਜੀ ਗੱਲ ਇਹ ਆ, ਮੈਂ ਹੁਣ ਤੁਹਾਨੂੰ ਦੱਸਦਾ, ਅਸੀਂ ਇੱਕ ਅੱਜ ਆਪਣਾ ਨਾ ਅੱਜ ਦੇ ਵਿਚਾਰ ਤੇ ਅਸੀਂ ਵੀਡੀਓ ਲਾਈ, ਅਸੀਂ ਪੁੱਛਿਆ ਬਾਜ਼ਾਰਾਂ 'ਚ ਨਾ, ਰਿਵਿਊ ਲਏ ਲੋਕਾਂ ਦੇ। ਉਹ ਬੰਦਾ ਨਾ ਬਹੁਤਾ ਹੀ ਮਤਲਬ ਕਾਲੇ ਜਿਹੇ ਰੰਗ ਦਾ ਸੀ ਵਿਚਾਰਾ, ਉਹ ਵੀਡੀਓ ਦੇਖਣ ਤੇ ਉਹ ਨਾ ਥੱਥਾ ਥੋੜਾ ਜਿਹਾ ਬੋਲਦਾ ਸੀ, ਬੜਾ ਉਹਨੇ ਰੌਲਾ ਪਾਉਣੇ, ਕਹਾ ਇਮਰਾਨ ਖਾਨ ਜੇ ਹੋਰ ਰਹਿ ਜਾਂਦਾ ਥੋੜਾ ਜਿਹਾ, ਤੁਸੀਂ ਭੁੱਖੇ ਮਾਰਨਾ ਸੀਗਾ, ਤੁਸੀਂ ਐ ਹੋ ਜਾਣਾ, ਸੜਕਾਂ ਤੇ ਆਣਾ ਸੀਗਾ। ਅੱਛਾ, ਇਹ ਕੱਲ ਮਰਦਾ ਅੱਜ ਮਰੇ ਕਹਿੰਦਾ। ਅੱਛਾ, ਉਹ ਬੰਦਾ ਠੀਕ ਵੀਡੀਓ ਬਣਾਉਣ ਤੋਂ 1 ਘੰਟੇ ਬਾਅਦ ਮਰ ਜਾਂਦਾ। ਇਹ 7-8 ਦਿਨਾਂ ਦੀ ਗੱਲ ਆ। ਅੱਛਾ ਜੀ। ਹਾਂ, ਉਹ ਬੰਦਾ ਮਰ ਗਿਆ। ਰੱਬ ਦੇ ਕੰਮ ਨੇ ਜੀ, ਦੇਖੋ। ਯਾਨੀ ਉਹ ਪੈ ਤਾਂ ਸਾਡੇ ਤੇ ਗਿਆ ਨਾ, ਕਹਿਣਾ ਇਹਦੀ ਵੀਡੀਓ ਬਣਾਈ ਸੀ, ਜਾਂਦਾ ਲੱਗਾ ਜੀ। ਇਹਦਾ ਮਤਲਬ ਵੀਡੀਓ ਬਣਾਈ, ਘੰਟਾ ਨਹੀਂ ਕੱਢਿਆ ਨਹੀਂ। ਅਜਮ ਸਾਹਿਬ ਗੱਲ ਫਿਰ ਸੱਚੀ ਕੀਤੀ ਜੀ। ਹਾਂ, ਇੱਥੇ ਨਾ ਬੰਦਾ ਸੀ, ਉਹ ਬੇਲੀ ਮੇਰਾ ਰਿਸ਼ਤੇਦਾਰਾਂ 'ਚ ਵੀ, ਉਹ ਟੋਬੇ ਦਾ। ਉਹਨੇ ਨਾ 2-3 ਜਗ੍ਹਾ ਉਹ ਖੂਨ ਦਿੱਤਾ, ਤੇ ਮਰੀਜ਼ ਨੂੰ ਨਾ 2-4 ਕਤਰੇ ਲੱਗਦੇ ਸੀ, ਮਰੀਜ਼ ਅੱਲਾ ਨੂੰ ਪਿਆਰਾ ਹੋ ਜਾਂਦਾ ਲੱਗਦਾ ਸੀ। ਮੁੜ ਕੇ ਸਾਰਿਆਂ ਨੇ ਨਿਸ਼ਾਨੀ ਰੱਖ ਲਈ ਵੀ ਇਹਦੇ ਕੋਲੋਂ ਖੂਨ ਨਹੀਂ ਲੈਣਾ। ਹਾਂ, ਜਦੋਂ ਕੋਈ ਗੱਲ ਹੋਇਆ ਕਰੇ ਨਾ ਇਦਾਂ ਦੀ ਬਲੱਡ ਦੀ, ਉਹ ਖੜਾ ਹੋ ਜਾ ਕਰੇ, ਕਹੇ ਮੇਰਾ ਕੱਢੋ, ਕਹਿੰਦੇ ਯਾਰ ਤੇਰਾ ਨਹੀਂ ਲੈਣਾ, ਇਹਨੂੰ ਤਾਂ ਤੋਰੋ, ਬੰਦਾ ਨਹੀਂ ਬਣਵਾਣਾ ਹੈ ਜੀ। ਆਲੇ ਇੱਧਰ ਹਵਾ ਚਲਾਇਓ, ਇੱਥੇ ਇਸ ਪਾਸੇ ਆ, ਇੱਧਰ ਆ ਜਾਓ, ਕੋ ਰਾਜ ਵੀ ਤੁਹਾਡੀ ਵੀ। ਅੰਜਮ ਸਾਹਿਬ, ਫਿਰ ਕੱਟੇ ਬਾਅਦ 'ਚ ਨਹੀਂ ਰੱਖੇ? ਕੋਈ ਨਹੀਂ ਯਾਰ, ਕੱਟੇ ਮੁੜ ਕੇ ਕੋਈ ਨਹੀਂ ਰੱਖਿਆ। ਹਾਂ, ਉਹਨੇ ਡੰਗਰ ਰੱਖੇ, ਕੱਟੇ ਨੂੰ ਘਾਟਾ ਪੈ ਗਿਆ ਸੀ। ਘਾਟਾ ਚੰਗਾ ਭਲਾ ਪਿਆ। ਓਏ ਹੋਏ,
ਉਹ ਬਤਖਾਂ ਬੁਤਖਾਂ ਵਾਲਾ ਵੀ ਕੋਈ ਕੰਮ ਜਿਹਾ ਸ਼ੁਰੂ ਕੀਤਾ ਸੀ? ਬਸ ਉਹ ਵੇਚਕ ਨੂੰ ਨਾ ਹਲਾਰਾ ਆਇਆ ਸੀ, ਬੰਦੇ YouTube ਤੋਂ ਕਾਰੋਬਾਰ ਕਰ ਰਹੇ ਸੀ। ਇੱਥੇ ਕਿਸੇ ਨੇ ਛਿੱਤਰ ਮੁਰਗ ਰੱਖ ਲਏ ਸੀ, ਕਿਸੇ ਨੇ ਬਟੇਰੇ ਰੱਖ ਲਏ ਹਾਂ ਕਿਧਰ ਮੁਰਗੇ, ਕਿਸੇ ਨੇ ਬਤਖਾਂ ਰੱਖ ਲਈਆਂ, ਕੱਟਿਆਂ ਦਾ ਵੀ ਚੱਲਿਆ ਸੀਗਾ, ਕੱਟਿਆਂ ਦਾ ਵੀ। ਤੇ ਉਹ ਹੁਣ ਸਾਰੇ ਨਾ ਆਪਣੀ ਧਦਰੀ ਚਲਾ ਕੇ ਬੈਠੇ, ਹੁਣ ਕੋਈ ਬੰਦਾ ਨਾਂ ਨਹੀਂ ਲੈਂਦਾ ਬਟੇਰਿਆਂ ਦਾ, ਬਤਖਾਂ ਦਾ, ਕਿਸੇ ਸ਼ਰਮ ਰੱਖੇ ਸੀ ਬਟੇਰੇ ਵਸੀਲ ਨੰਬਰ। ਹਾਂ ਹੋਰ ਆ ਇੱਥੇ ਸਾਡੇ ਪਿੰਡ ਵੀ ਰੱਖੇ ਸੀ। ਨਹੀਂ ਛਿੱਤਰ ਮੁਰਗਾਂ ਦਾ ਵੀ ਬੜਾ ਕੰਮ ਚੱਲਿਆ ਸੀ। 80 ਸੀਗੇ, 80 ਜੋ ਹਾਂਜੀ। ਸਾਡੇ ਕੋਈ ਗਵਰਨਮੈਂਟ ਜਿਹੜੀ ਕਰਦੀ ਹੈ ਨਾ, ਤਾਂ ਅੱਗੋਂ ਆਉਣ ਵਾਲੀ ਗਵਰਨਮੈਂਟ ਉਸ ਚੀਜ਼ ਨੂੰ ਪਾਣੀ ਨਹੀਂ ਲਾਉਂਦੀ ਹੈਗੀ। ਪਾਣੀ ਨਹੀਂ ਲਾਉਂਦੀ ਹੈਗੀ। ਉਹ ਇਹਦੀ ਤਬਾਹੀ ਦੀ ਵਜ੍ਹਾ ਇਹ ਆ, ਉਹ ਅਗਲੇ ਦੇ ਮਨਸੂਬੇ ਨੂੰ ਅੱਗੇ ਲੈ ਕੇ ਨਹੀਂ ਤੁਰਦੇ ਹੈਗੇ। ਤੇ ਸਹੀ ਗੱਲ। ਉਹ ਬਲਕਿ ਦਬਾਉਂਦੇ ਆ ਵੀ ਨਹੀਂ ਇਹ ਨਹੀਂ। ਹਾਂ ਕੱਟਾਪਾਲ ਜਿਹੜੀ ਸਕੀਮ ਚੱਲੀ ਸੀ ਵਾਹਵਾ ਹੀ ਸਬਸਿਡੀ ਦਿੰਦੇ ਸੀਗੇ। ਉਹ ਤਾਂ ਕਿਤੇ ਮੁਸ਼ਰਫ ਦੌਰ ਦੀਆਂ ਗੱਲਾਂ, ਹਾਂ। ਪਰਵੇਜ਼ ਲਾਈ ਦਿੰਦਾ ਸੀ। ਇਹਨਾਂ ਨੇ ਤਾਂ ਦਿੱਤਾ ਹੀ ਨਹੀਂ 1 ਰੁਪਈਆ। ਹਾਂ ਇਹਨਾਂ ਨੇ ਨਹੀਂ ਦਿੱਤਾ ਹੈਗਾ। ਰਖਾ ਤੇ ਕਹਿ ਇੱਥੇ ਕੇ ਤਾਂ ਆੜਤੀਆਂ ਨੇ ਕੋਈ ਨਹੀਂ ਦਿੱਤੀ ਕੋਈ ਸ਼ੈ ਜੀ। ਵਪਾਰੀ ਬਈ ਆਪਣਾ ਪਿਛੋਕੜ ਜਿਹੜਾ ਇੱਥੋਂ ਦਾ ਹੀ ਆ ਜਾਂ ਇੰਡੀਆ ਚੋਂ ਆਏ ਆ? ਅਸੀਂ ਇੰਡੀਆ ਚੋਂ ਆਏ ਹਾਂ ਜੀ, ਕਿਹੜੀ ਜਗ੍ਹਾ ਤੋਂ? ਅੰਬਾਲੇ ਤੋਂ। ਅੱਛਾ ਅੰਬਾਲੇ ਚੋਂ ਆਏ ਆ। ਹਾਂ ਰਿਆਸਤ ਪਟਿਆਲਾ ਸੀ, ਜ਼ਿਲ੍ਹਾ ਅੰਬਾਲਾ ਸੀ, ਤਹਿਸੀਲ ਨਰੈਣਗੜ੍ਹ ਸੀ ਤੇ ਪਿੰਡ ਬਕਨੌਰ ਸੀ। ਅੱਛਾ ਬਕਨੌਰ ਪਿੰਡ ਦੇ ਸੀ, ਠੀਕ। 1901 ਦੀ ਅਲਾਟਮੈਂਟ ਜਾਏ। ਹੂੰ